ਅਗਲੀ ਖਬਰ ਦੇ ਵੱਲ ਵਧੀਏ। ਸ਼ਰਮਾ ਜੀ ਤੇ ਗੱਲ ਉਹ ਵੀ ਘੁਟਾਲੇ ਨਾਲ, ਗੱਲ ਉਹ ਵੀ ਲੁੱਟ ਦੇ ਨਾਲ ਹੀ ਜੁੜਦੀ ਹੈ ਜਾ ਕੇ। ਵਜ਼ੀਫਾ ਘੁਟਾਲੇ ਮਾਮਲੇ ਦੇ ਵਿੱਚ ਕਹਿੰਦੇ ਕਾਗਜ਼ੀ ਕਾਲਜਾਂ ਨੇ, ਜਿਹੜੇ ਕਾਗਜ਼ਾਂ ਦੇ ਵਿੱਚ ਹੀ ਸੀਗੇ, ਕਾਲਜੂ ਨਹੀਂ ਸੀਗੇ ਬਣੇ ਹੋਏ, ਉਹਨਾਂ ਨੇ ਲੁੱਟ ਲਿਆ 39 ਕਰੋੜ ਰੁਪਈਆ। ਸਰਕਾਰ ਐਡੀ ਦਰਿਆਦਲ ਹੈ ਕਿ ਇੱਦਾਂ ਹੀ ਬਸ ਕਾਗਜ਼ੀ ਕਾਰਵਾਈ ਪੂਰੀ ਹੋਣੀ ਚਾਹੀਦੀ, ਚੀਜ਼ ਐਗਜ਼ਿਸਟ ਕਰ ਰਹੀ ਹੈ, ਹੋਣ ਦੇ ਵਿੱਚ ਹੈ ਜਾਂ ਨਹੀਂ ਹੈ, ਇਹ ਕਿਸੇ ਨੇ ਜਾਂਚਣ ਦੀ ਕੋਸ਼ਿਸ਼ ਹੀ ਨਹੀਂ ਕੀਤੀ। ਪ੍ਰਵੀਨ ਜੀ, ਜਿਹੜਾ ਵਜੀਫਾ ਘਟਾਲਾ ਇਹ ਅਕਾਲੀ ਦਲ ਤੋਂ ਮਾਮਲਾ ਵਿਵਾਦਾਂ ਦੇ ਵਿੱਚ ਹੈ। ਉਹ ਤੋਂ ਬਾਅਦ ਕੈਪਟਨ ਦੀ ਸਰਕਾਰ ਲੰਘ ਲਈ, ਉਹ ਤੋਂ ਬਾਅਦ ਚੰਨੀ ਦੀ ਸਰਕਾਰ ਲੰਘ ਲਈ, ਹੁਣ ਬਦਲਾਅ ਵਾਲੀ ਸਰਕਾਰ ਹੈ। ਸੋ ਇਸ ਮੌਕੇ ਵੀ ਉਹ ਮਾਮਲਾ ਉਸੇ ਤਰ੍ਹਾਂ ਪੱਖਿਆ ਅਜੇ ਵੀ, ਕਿਉਂਕਿ ਉਹਦੇ ਨਾਲ ਕਿੰਨੇ ਹੀ ਬੱਚਿਆਂ ਦਾ ਭਵਿੱਖ ਦਾਅ ਤੇ ਲੱਗ ਗਿਆ। ਖਾਸ ਕਰਕੇ SC BC ਆਰਥਿਕ ਤੌਰ ਤੇ ਕਮਜ਼ੋਰ ਵਰਗ ਦੇ, ਪਛੜੇ ਭਾਈਚਾਰੇ ਦੇ ਬੱਚਿਆਂ ਦਾ ਭਵਿੱਖ ਦਾਅ ਤੇ ਲੱਗਿਆ ਤੇ ਅਗਲੇ ਵਾਰ ਲਈ ਵੀ ਉਹਨਾਂ ਦੀ ਦਿੱਕਤਾਂ ਖੜੀਆਂ ਨੇ ਅਜੇ। ਸੋ ਇਸ ਮਾਮਲੇ 'ਚ ਆਪਾਂ ਕੱਲ ਵੀ ਤਕਨੀਕੀ ਕਾਲਜਾਂ ਦੇ ਹਵਾਲੇ ਨਾਲ ਵੀ ਗੱਲ ਕਰ ਰਹੇ ਸੀ, ਉੱਥੇ ਵੀ ਵਿਦਿਆਰਥੀ ਘਟਣ ਦਾ ਵੀ ਇੱਕ ਪਹਿਲੂ ਇਹ ਵੀ ਖੜਾ ਹੈ। ਸੋ ਹੁਣ ਇਸ ਮਸਲੇ ਦੇ ਉੱਤੇ ਕੇਂਦਰ ਵੀ ਸਖਤ ਹੈ। ਕੇਂਦਰ ਵੀ ਕਹਿੰਦਾ ਕਿ ਹਿਸਾਬ ਕਿਤਾਬ ਤਾਂ ਦੋ ਭਾਈ, ਇਹ ਛੋਟਾ ਮੋਟਾ ਦਾ ਮਾਮਲਾ ਨਹੀਂ 5-10-100 ਰੁਪਈਏ ਦਾ, ਪਰ ਰਿਸ਼ਵਤ ਤਾਂ ਰਿਸ਼ਵਤ ਹੈ, ਘਪਲਾ ਤਾਂ ਘਪਲਾ ਹੈ, ਚਾਹੇ 2 ਰੁਪਏ ਦਾ ਹੋਵੇ ਤੇ ਚਾਹੇ 100 ਰੁਪਏ ਦਾ ਹੋਵੇ। ਸੋ ਹੁਣ ਇੱਥੇ ਤਾਂ 300 ਕਰੋੜ ਦਾ ਮਾਮਲਾ ਹੈ ਪ੍ਰਵੀਨ ਜੀ। 300 ਕਰੋੜ ਦੇ ਵਿੱਚੋਂ 55.97 ਕਰੋੜ, ਮਤਲਬ ਲਗਭਗ 56 ਕਰੋੜ ਰੁਪਈਆ ਉਹ ਹੈ ਜਿਹੜਾ ਸਿੱਧਾ ਗੋਲ ਹੋਇਆ ਫੜਿਆ ਜਾ ਰਿਹਾ ਜੇ। ਇਹ ਤੋਂ ਬਿਨਾਂ ਬਾਕੀ ਸਮਝ ਲਓ 250 ਕਰੋੜ ਦੇ ਕਰੀਬ ਦਾ ਮਾਮਲਾ ਵੱਖਰਾ ਖੜਾ, ਉਹਦੇ ਵਿੱਚੋਂ ਵੀ ਕਿੰਨੇ ਮਲਾਈ ਕਿਨੇ ਛਕੀ ਉਹ ਜੇ ਜਾਂਚ ਦਾ ਵਿਸ਼ਾ। ਅੱਜ 56 ਕਰੋੜ ਦਾ ਮਾਮਲਾ ਤਾਂ ਲਗਭਗ ਸਿੱਧਾ ਸਾਹਮਣੇ ਆ ਗਿਆ। ਇਹਦੇ ਵਿੱਚੋਂ 16 ਕਰੋੜ ਰੁਪਈਆ ਉਹ ਦੱਸਿਆ ਜਾ ਰਿਹਾ ਪ੍ਰਵੀਨ ਜੀ, ਜਿਹੜਾ ਮਤਲਬ ਕਿ ਤੁਸੀਂ ਜਿਹੜੇ ਬਲੈਕ ਲਿਸਟ ਕਾਲਜ ਸੀ ਉਹਨਾਂ ਨੂੰ ਦਿੱਤਾ। ਜਿਹੜੇ ਕਾਲਜ ਪਹਿਲਾਂ ਹੀ ਬਲੈਕ ਲਿਸਟ ਨੇ, 16 ਕਰੋੜ ਰੁਪਈਆ ਤਾਂ ਉਹਨਾਂ ਨੇ ਖਾ ਲਿਆ ਜੀ। ਫਿਰ ਹੋਰ ਛੱਡੋ 39 ਕਰੋੜ ਤੋਂ ਵੱਧ ਦੀ ਰਾਸ਼ੀ ਉਹਨਾਂ ਕਾਲਜਾਂ ਨੂੰ ਦਿੱਤੀ ਗਈ। ਇਹ ਕਰੀਬ 2019 ਦਾ ਮਤਲਬ ਕਿ ਸ਼ੁਰੂ ਹੁੰਦਾ ਮਾਮਲਾ, ਜਦੋਂ 303 ਕਰੋੜ ਰੁਪਏ ਦਾ ਜਾਰੀ ਹੁੰਦੇ ਨੇ, ਉਹਦੇ ਵਿੱਚੋਂ ਕੁੱਲ 55.97 ਕਰੋੜ ਨੇ, ਜਿਹਦੇ ਵਿੱਚੋਂ ਕਹਿੰਦੇ ਕਿ 39 ਕਰੋੜ ਤੋਂ ਵੱਧ ਅਜਿਹੇ ਕਾਲਜਾਂ ਨੂੰ ਗਿਆ ਜਿਹੜੇ ਕਾਲਜ ਧਰਤੀ ਤੇ ਹੈ ਹੀ ਨਹੀਂ। ਵਾਹ। ਜਿਹੜੇ ਫਾਈਲਾਂ ਦੇ ਵਿੱਚ ਕਾਲਜ ਖੁੱਲੇ, ਫਾਈਲਾਂ 'ਚ ਵਿਦਿਆਰਥੀ ਭਰਤੀ ਕਰ ਲਏ, ਫਾਈਲਾਂ ਦੇ ਵਿੱਚ ਵਜੀਫਾ ਲੈ ਲਿਆ, ਫਾਈਲਾਂ ਦੇ ਵਿੱਚ ਸਾਰਾ ਕੁਝ ਹੋ ਗਿਆ। ਠੀਕ ਹੈ। ਹੁਣ ਇਹ ਹੋਇਆ ਕੀ ਆ? ਖੇਡ ਇੱਥੇ ਹੁੰਦਾ ਕਿ ਇੱਕ ਕਾਲਜ ਜੈਨੂਨ ਆ, 4 ਕਾਲਜ ਇਲੀਗਲ ਉਹਦੇ ਨਾਂ ਤੇ ਖੁੱਲੇ ਨੇ। ਠੀਕ ਹੈ। ਇੱਕੋ ਸੰਸਥਾ ਕਰਦੀ ਆ ਸਾਰੀ ਕਾਰਵਾਈ। ਉਹਨੇ ਵਿਦਿਆਰਥੀ ਦਾਖਲ ਕੀਤਾ ਆਪਣੇ ਕਾਲਜ ਜੀ, ਉਸੇ ਜਵਾਕ ਦੇ ਸਰਟੀਫਿਕੇਟਾਂ ਨਾਲ, ਉਸੇ ਨਾਮ ਨਾਲ, ਉਸੇ ਉਹਦੀ ਕੈਟਾਗਰੀ ਨਾਲ ਕਿ SC ਹੈ ਜਾਂ BC ਹੈ, ਉਸ ਨੂੰ ਆਪਣੇ ਕਾਗਜ਼ੀ ਕਾਲਜਾਂ ਦੇ ਵਿੱਚ ਵੀ ਕਿਸੇ ਹੋਰ ਸਕੀਮਾਂ 'ਚ ਦਾਖਲ ਕਰ ਲਿਆ। ਜਵਾਕ ਨੂੰ ਪਤਾ ਹੀ ਨਹੀਂ ਮੇਰੇ ਸਰਟੀਫਿਕੇਟ ਕਿੱਥੇ ਕਿੱਥੇ ਵਰਤ ਹੋ ਰਹੇ ਨੇ, ਮੇਰਾ ਨਾਮ ਕਿੱਥੇ ਕਿੱਥੇ ਵਰਤ ਹੋ ਰਿਹਾ ਹੈ। ਬੱਚਾ ਇੱਕ ਸਟਰੀਮ 'ਚ ਪੜ੍ਹ ਰਿਹਾ ਪਰ ਉਸਨੂੰ ਦਾਖਲ ਅਲੱਗ-ਅਲੱਗ ਸਟਰੀਮ 'ਚ ਦਿਖਾਇਆ ਜਾ ਰਿਹਾ, ਤੇ ਇਹਦੇ ਨਾਂ ਤੇ ਉਹ ਕਾਗਜ਼ੀ ਕਾਲਜਾਂ ਨੇ ਵੀ 39 ਕਰੋੜ ਰੁਪਏ ਦਾ ਘਪਲਾ ਕੀਤਾ। 39 ਕਰੋੜ ਖਾ ਗਏ। ਸੋ ਇਹ ਮਾਮਲੇ ਦੀ ਹੁਣ ਜਾਂਚ ਖੜੀ ਹੈ। ਤੇ ਹੁਣ ਇਸ ਮੌਕੇ ਕੱਲ ਬੀਬੀ ਕੈਬਨਿਟ ਮੰਤਰੀ ਬਲਜੀਤ ਕੌਰ ਅਤੇ ਕੈਬਨਿਟ ਮੰਤਰੀ ਹਰਪਾਲ ਚੀਮਾ ਵਿੱਤ ਮੰਤਰੀ, ਉਹਨਾਂ ਨੇ ਬਕਾਇਦਾ ਪ੍ਰੈਸ ਕਾਨਫਰੰਸ ਕੀਤੀ, ਉਹ ਤੱਥ ਸਾਹਮਣੇ ਲਿਆਂਦੇ ਤੇ ਕਿਹਾ ਕਿ ਇਹਦੇ ਨਾਲ 3 ਸਾਲ ਦੀ ਸਕਾਲਰਸ਼ਿਪ ਵੀ ਨਹੀਂ ਮਿਲੀ। ਪੰਜਾਬ ਸਰਕਾਰ ਨੂੰ ਵੀ ਕੋਰਟ ਨੇ ਮਤਲਬ ਕਿ ਝਾੜਾ ਮਾਰੀਆਂ ਨੇ, ਪਿਛਲੀਆਂ ਸਰਕਾਰਾਂ ਦਾ ਵੀ ਰਿਕਾਰਡ ਤਲਬ ਹੋਣਾ, ਜਾਂਚ ਹੋਣੀ, ਤੇ ਕੇਂਦਰ ਨੇ ਵੀ ਅਗਲੇ ਲਈ ਪੈਸੇ ਰੋਕਣ ਦੀ ਖੜਾ ਕਰ ਲਿਆ। ਉਹਦੇ ਨਾਲ ਅਗਲੇ ਵਿਦਿਆਰਥੀਆਂ ਲਈ ਵੀ ਦਿੱਕਤਾਂ ਖੜੀਆਂ ਹੋ ਗਈਆਂ, ਕਿਉਂਕਿ ਵਿਦਿਆਰਥੀਆਂ ਦੀ ਗਿਣਤੀ ਲਗਾਤਾਰ ਘਟ ਰਹੀ ਹੈ। ਸੋ ਇਸ ਨਾਲ ਇਹ ਇੱਕ ਵੱਡਾ ਘਪਲਾ, ਔਰ ਇਹ ਘਪਲਾ ਜਾ ਕੇ ਸਾਧੂ ਸਿੰਘ ਧਰਮਸੋਤ ਤੇ ਖੜਦਾ ਜੀ। ਔਰ ਹੁਣ ਜਿਹੜੇ ਵਿਜੀਲੈਂਸ ਨੇ ਜਿਹੜੇ 6 ਅਫਸਰ ਫੜੇ ਨੇ, ਜਿਹੜੇ ਬਰਖਾਸਤ ਕੀਤੇ ਨੇ, ਉਹਨਾਂ ਤੋਂ ਅੱਗੇ ਕਾਰਵਾਈ ਮੰਤਰੀ ਤੱਕ, ਬੜੇ ਅਫਸਰਾਂ ਤੱਕ ਜਾਣੀ ਹੈ। ਅਜੇ ਛੋਟੇ ਨੇ, ਅਜੇ ਬੜੇ ਅਫਸਰਾਂ ਨੂੰ ਹੱਥ ਨਹੀਂ ਪਾਇਆ ਸਰਕਾਰ ਨੇ ਜੀ। ਇੱਥੇ ਵੀ ਸਵਾਲ ਖੜਾ ਹੈ ਕਿ ਇਹ ਵੀ PA ਫੜਨ ਵਾਲਾ ਹੀ ਕੰਮ ਹੈ ਕਿ PA ਫੜੋ ਹਲੇ, ਉਹ ਵੀ ਪ੍ਰਾਈਵੇਟ, ਤੇ ਉਹਨੂੰ ਬਾਅਦ ਚੋਂ ਦੱਸੋ ਕਿ ਉਹ ਤਾਂ ਮਤਲਬ ਕਿ ਨੇੜਲਾ ਬੰਦਾ ਹੋ ਸਕਦਾ ਜੀ, PA ਨੀਗਾ। ਸੋ ਉਵੇਂ ਹੀ ਇਹ ਛੋਟੇ ਮੋਟੇ ਅਫਸਰ ਫੜੇ ਨੇ ਹਜੇ, ਤੇ ਜਿਹੜੇ ਅਸਲੀ ਅਫਸਰਾਂ ਦੇ ਰਾਹੀਂ ਖੇਡ ਹੁੰਦਾ ਹੈ, ਮੰਤਰੀ ਕਿਹੜੇ ਅਫਸਰਾਂ ਨਾਲ ਤਾਲਮੇਲ ਕਰਦੇ ਨੇ, ਉਸ ਲੈਵਲ ਤੇ ਅਜੇ ਜਾਂਚ ਹੋਣੀ ਹੈ। ਅਜੇ ਕਾਲਜਾਂ ਦੇ ਮੁਖੀਆਂ ਦੇ, ਕਿਉਂਕਿ ਕਾਲਜਾਂ ਦੇ ਮੁਖੀ ਵੀ ਜ਼ਿਆਦਾਤਰ ਰਾਜਨੀਤਿਕ ਲੀਡਰ ਨੇ ਜੀ, ਜਾਂ ਰਾਜਨੀਤਿਕ ਪਹੁੰਚ ਵਾਲੇ ਉਹਨਾਂ ਦੇ ਰਿਸ਼ਤੇਦਾਰਾਂ ਦੇ ਕਾਲਜ ਨੇ। ਸੋ ਇਹ ਵੀ ਇੱਕ ਵੱਡਾ ਜਾਂਚ ਦਾ ਵਿਸ਼ਾ। ਸੋ ਇਸ ਲਈ ਇੱਥੇ ਤੱਕ ਅਜੇ ਸਾਧੂ ਸਿੰਘ ਧਰਮਸੋਤ ਤੱਕ ਜਾਂਚ ਆਉਣੀ ਆ, ਤੇ ਕੀ ਉਹ ਤੋਂ ਵੱਧ ਕੇ ਜਾਂਚ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਕਿ ਹਰ ਮਾਮਲੇ ਦੀ ਜਾਂਚ ਜਿਹੜੀ ਸਾਧੂ ਸਿੰਘ ਧਰਮਸੋਤ ਤੱਕ ਆਉਣੀ ਆ, ਉਹ ਪਟਿਆਲੇ ਤੱਕ ਵੀ ਜਾਣੀ ਚਾਹੀਦੀ ਆ। ਕੀ ਉਹ ਜਾਏਗੀ ਜਾਂ ਨਹੀਂ? ਪਰ ਇੱਥੇ ਮੈਨੂੰ ਇੱਕ ਹੋਰ ਪਹਿਲੂ ਲੱਗਦਾ ਕਿ ਸਰਕਾਰ ਇੰਤਜ਼ਾਰ ਕਰ ਰਹੀ ਆ ਕਿ ਅਜੇ ਜ਼ਮਾਨਤ ਮਿਲ ਜਾਣ ਦੋ। ਹੋ ਸਕਦਾ ਇਹ ਮਾਮਲਾ 5-4 ਮਹੀਨੇ ਅੱਗੇ ਚਲਾ ਜਾਵੇ, ਪਰ ਸਰਕਾਰ ਨੂੰ ਇਹ ਵੀ ਲੱਗਦਾ ਕਿ ਜਿਮਨੀ ਚੋਣ ਹੈ, ਜਿਮਨੀ ਚੋਣ ਦੇ ਵਿੱਚ ਇਸ ਵੋਟ ਦਾ ਵੀ ਅਸਰ ਹੁੰਦਾ, ਇਸ ਲਈ ਉਸ ਤੋਂ ਪਹਿਲਾਂ ਵੀ ਕੁਝ ਰੰਗ ਦਿਖਾ ਦਈਏ। ਦੋਵੇਂ ਪਹਿਲੂ ਨੇ। ਇੱਕ ਪਹਿਲੂ ਤਾਂ ਸਰਕਾਰ ਦਾ ਇਹ ਹੈ ਪ੍ਰਵੀਨ ਜੀ
ਕਿ ਪਹਿਲਾਂ ਜੰਗਲਾਤ ਮਾਮਲੇ ਦੇ ਵਿੱਚ ਫੜਿਆ ਗਿਆ ਸਭ ਸਿੰਘ ਧਰਮਸੋਤ, 4-5 ਮਹੀਨੇ ਅੰਦਰ ਰਿਹਾ, ਜਦੋਂ ਜ਼ਮਾਨਤ ਮਿਲ ਗਈ ਫਿਰ ਸਰੋਤਾਂ ਤੋਂ ਵੱਧ ਆਮਦਨ ਦੇ ਮਾਮਲੇ 'ਚ ਫੜ ਲਿਆ, ਹੁਣ ਅੰਦਰ ਹੈ। ਕਿੰਨੀ ਦੇਰ ਬਾਅਦ ਜ਼ਮਾਨਤ ਮਿਲਦੀ ਹੈ, ਜਦੋਂ ਉਹ ਜ਼ਮਾਨਤ ਤੇ ਬਾਹਰ ਆਵੇ ਫਿਰ ਤੀਜੇ ਮਾਮਲੇ 'ਚ ਫਿਰ ਅੰਦਰ ਭੇਜਦੀ ਹੈ। ਸੋ ਇੱਕ ਕਵਾਇਦ ਤਾਂ ਸਰਕਾਰ ਦੀ ਇਹ ਵੀ ਖੜੀ ਹੈ ਕਿ ਆਪਾਂ ਇਦਾਂ ਉਹਨੂੰ ਲਗਾਤਾਰ ਕਰੀ ਜਾਈਏ ਕਾਰਵਾਈ, ਤਾਂ ਕਿ ਦਿਖੀ ਜਾਵੇ ਕਿ ਅਸੀਂ ਭ੍ਰਸ਼ਟਾਚਾਰ ਦੇ ਖਿਲਾਫ ਦੇਖੋ ਕਿੰਨੇ ਸਖਤ ਆ। ਦੂਸਰਾ, ਉਹਨਾਂ ਨੂੰ ਇਹ ਲੱਗਦਾ ਕਿ ਜਿਮਨੀ ਚੋਣ, ਜਲੰਧਰ ਵਾਲੀ ਜਿਮਨੀ ਚੋਣ ਜਿਹੜੀ ਬਹੁ ਗਿਣਤੀ ਉੱਥੇ ਮਤਲਬ ਉਹ ਭਾਈਚਾਰਾ ਹੈਗਾ, ਕਿਉਂਕਿ ਰਿਜ਼ਰਵ ਸੀਟ ਹੈ, ਰਾਖਵੀਂ ਸੀਟ ਹੈ, ਇਸ ਲਈ ਉਸ ਹਵਾਲੇ ਨਾਲ ਵੀ ਉਹ ਇਸ ਮੁੱਦੇ ਨੂੰ ਜਿਉਂਦਾ ਵੀ ਰੱਖਣਾ ਚਾਹੁੰਦੇ ਨੇ। ਤੇ ਇਹ ਵੀ ਦੇਖਣ ਵਾਲੀ ਗੱਲ ਹੋਊਗੀ। ਉਧਰ ਪਵਨ ਟੀਨੂ ਨੂੰ ਲੈ ਕੇ ਅਕਾਲੀ ਦਲ ਤਾਂ ਤੁਰ ਵੀ ਪਿਆ, ਉਹ ਤਾਂ ਹਲਕੇ 'ਚ ਫਿਰਨ ਵੀ ਲੱਗ ਗਏ ਪੂਰੇ। ਸੋ ਇਸ ਲਈ ਇਹ ਵਿਦਿਆਰਥੀ ਘੁਟਾਲਾ ਰਾਜਨੀਤਿਕ ਵੋਟਾਂ ਹਾਸਲ ਕਰਨ ਦੇ ਲਈ ਵੀ ਵਰਤਿਆ ਜਾਂਦਾ ਇੱਕ ਹਥਿਆਰ ਹੈ, ਜਿਹਦੀ ਪਿਛਲੇ ਸਮੇਂ ਵੀ ਚਰਚਾ ਰਹੀ ਤੇ ਇੱਕ ਵਾਰ ਫਿਰ ਚਰਚਾ ਹੈ। ਪਰ ਹੱਦ ਹੈ, 16 ਕਰੋੜ ਤੁਸੀਂ ਮਤਲਬ ਕਿ ਜਿਹੜੇ ਡਿਫਾਲਟਰ ਕਾਲਜ ਨੇ ਉਹਨਾਂ ਨੂੰ ਦੇ ਕੇ ਗੋਲ ਕਰ ਦੋ, ਤੇ 39 ਕਰੋੜ ਰੁਪਈਆ ਉਹਨਾਂ ਨੂੰ ਦੇ ਦੋ ਜਿਹੜੇ ਕਾਗਜ਼ ਹੋਂਦ 'ਚ ਨਹੀਂ ਗਏ, ਤੇ ਬਾਕੀ ਵਾਲੇ ਜਿਹੜਾ 250 ਕਰੋੜ ਦੇ ਕਰੀਬ ਦਾ ਉਹਦਾ ਜੇ ਹਿਸਾਬ ਆਉਣਾ ਬਾਕੀ ਹੈ, ਉਹ 'ਚੋਂ ਕਿੰਨਾ ਘਪਲਾ ਹੋਇਆ ਹੋਊਗਾ, ਇਹ ਵੱਖਰਾ ਸਵਾਲ। ਜੀ। ਉਧਰੋਂ ਇੱਕ ਹੋਰ ਕਾਂਗਰਸੀ ਦੀ ਵੀ ਸ਼ਿਕਾਇਤ ਹੋ ਗਈ ਹੈ ਫਿਰੋਜ਼ਪੁਰ ਜ਼ਿਲ੍ਹੇ ਤੋਂ, ਕਹਿੰਦੇ ਜੀ ਇਹਨੇ ਵੀ ਕਾਫੀ ਮੁਆਵਜ਼ਾ ਜਿਹੜਾ ਉਹ ਖੁਰਦ-ਬੁਰਦ ਕੀਤਾ, ਤੇ ਮਾੜੀਆਂ ਜੀਆਂ ਇਹਦੀਆਂ ਵੀ ਫਾਈਲਾਂ ਦੇਖੋ ਤੁਸੀਂ ਖੋਲ ਕੇ ਵਿੱਚ ਕੀ ਨਿਕਲਦਾ।